ਰਾਈਟ ਨਾਓ ਜਿਹੜੀ ਇਮੀਗ੍ਰੇਸ਼ਨ ਕਰੈਕਡਾਊਨ ਆ ਉਹਦੀ ਪਾਲਿਸੀ ਦੇ ਵਿੱਚ ਜਿਹੜੀਆਂ ਤਬਦੀਲੀਆਂ ਉਹਦੇ ਅਸਰ ਜਿਹੜੇ ਕਿਸ ਤਰੀਕੇ ਦੇ ਆਪਾਂ ਨੂੰ ਦੇਖਣ ਨੂੰ ਮਿਲ ਰਹੇ ਆ। ਇੱਕ ਤਾਂ ਭਾਰਤੀ ਮੂਲ ਦੀ ਜਿਹੜੀ ਸਟੂਡੈਂਟ ਸੀਗੀ ਕੋਲੰਬੀਆ ਯੂਨੀਵਰਸਿਟੀ ਦੀ, ਉਹਦਾ ਵੀਜ਼ਾ ਉਹਨਾਂ ਨੇ ਰੱਦ ਕਰਤਾ ਸੀਗਾ। ਉਸ ਨਹੀਂ ਮੁੰਡਾ ਸੀ, ਨਹੀਂ ਲੜਕੀ ਸੀਗੀ। ਕੱਲ ਦੀ ਇੱਕ ਨਿਊਜ਼ ਆ। ਹਾਂਜੀ ਆਪਾਂ ਡਿਫਰੈਂਟ ਖਬਰ। ਹਾਂਜੀ ਭਾਵ ਦੋਨਾਂ ਦੇ ਵਿੱਚ ਇੱਕ ਹੀ ਹੋਣਾ ਆ ਸ਼ਾਇਦ ਅਟਰਨੀ ਤੇ ਕਹਿਣਾ ਜੀ। ਉਹਦਾ F1 ਜਿਹੜਾ ਸਟੂਡੈਂਟ ਵੀਜ਼ਾ ਹੁੰਦਾ ਉਹ ਰੱਦ ਕਰਤਾ। ਉਹਨੇ ਜਿਹੜੀ CBP ਹੋਮ ਐਪ ਉਹਦੇ ਕਰਕੇ ਆਪਣੇ ਆਪ ਨੂੰ ਸੈਲਫ ਰਿਪੋਰਟ ਕੀਤਾ। ਇੱਕ ਸੀਗੀ ਪੈਲਸਤੀਨ ਦਾ ਕੋਈ ਸਟੂਡੈਂਟ, ਉਹਨਾਂ ਨੇ ਵੀਜ਼ਾ ਜਿਹੜਾ ਉਹਦਾ ਰੱਦ ਕਰਕੇ ਉਹਨੂੰ ਜਿਹੜਾ ਗ੍ਰਿਫਤਾਰ ਜਿਹੜਾ ਆਈਸ ਵਾਲਿਆਂ ਨੇ ਜਿਹੜਾ ਉਹ ਕਰ ਰਿਹਾ। ਕੱਲ ਦੀ ਇੱਕ ਹੋਰ ਖਬਰ ਇਹ ਵੀ ਨਾਲ ਚੱਲ ਰਹੀ ਹੈ ਵੀ ਜਿਹੜਾ ਸਾਊਥ ਅਫਰੀਕਾ ਦਾ ਅੰਬੈਸਡਰ ਸੀ, ਕਹਿੰਦਾ ਵੀ ਉੱਥੇ ਇਹ ਦੋਸ਼ ਲਾ ਕੇ ਵੀ ਇਹ ਟਰੰਪ ਨੂੰ ਲਾਈਕ ਨਹੀਂ ਕਰਦਾ, ਅਮਰੀਕਾ ਨੂੰ ਲਾਈਕ ਨਹੀਂ ਕਰਦਾ, ਉਹਨਾਂ ਨੇ ਅੰਬੈਸਡਰ ਜਿਹੜਾ ਇੱਥੋਂ ਤੋਰਤਾ। ਸੋ ਸਖਤੀ ਜਿਹੜੀ ਉਹ ਪੂਰੀ ਜਿਹੜੀ ਉਹ ਚੱਲ ਰਹੀ ਆ। ਜਿੱਥੇ ਅੰਬੈਸਡਰ ਨੂੰ ਤੋਰਿਆ ਜਾ ਸਕਦਾ, F1 ਵੀਜ਼ੇ ਵਾਲੇ ਸਟੂਡੈਂਟ ਵੀਜ਼ੇ ਵਾਲੇ ਆ ਉਹਨਾਂ ਦੇ ਵੀਜ਼ੇ ਰੱਦ ਕਰਕੇ ਜਿਹੜੇ ਉਹ ਕੀਤਾ ਜਾ ਰਿਹਾ ਆ। ਅਰੈਸਟ ਜਿਹੜੀਆਂ ਉਹ ਹੋ ਰਹੀਆਂ ਆ। ਸੋ ਇਹ ਪਾਲਿਸੀ ਦੇ ਵਿੱਚ ਵੱਡੀ ਤਬਦੀਲੀ ਜਿਹੜੀ ਉਹ ਆਪਾਂ ਦੇਖ ਰਹੇ ਆ। ਖਾਸ ਕਰਕੇ ਜਿਨ੍ਹਾਂ ਨੇ ਪ੍ਰੋ ਪੈਲਸਤੀਨ ਪ੍ਰੋਟੈਸਟ ਦੇ ਵਿੱਚ ਸਟੂਡੈਂਟਸ ਨੇ ਹਿੱਸਾ ਲਿਆ ਸੀ, ਉਹਨਾਂ ਦੇ ਮਗਰ ਖਾਸਾ ਜਿਹੜਾ ਉਹ ਪੈ ਰਿਹਾ। ਹਾਂਜੀ ਸੋ ਮਹਿਮੂਦ ਖਲੀਲ ਜਿਹੜਾ ਗ੍ਰੀਨ ਕਾਰਡ ਹੋਲਡਰ ਸੀਗਾ ਸੋ ਪਹਿਲਾਂ ਤਾਂ ਸੋਸ਼ਲ ਮੀਡੀਆ ਦੇ ਵਿੱਚ ਕਾਫੀ ਜਿਹੜਾ ਵਿਵਾਦ ਜਿਹਾ ਪੈ ਗਿਆ ਕਿ ਸਟੂਡੈਂਟ ਕਰਕੇ ਉਹਨੂੰ ਮਸ਼ਹੂਰ ਜਿਹੜਾ ਕੀਤਾ ਹੈ। ਮੇਰੇ ਸਾਹਮਣੇ ਉਹੀ ਹੈ ਜਿੱਦਾਂ ਆਪਾਂ ਗੱਲ ਕਰਦੇ ਨਾ ਕਿ ਸਿੰਪਥੀ ਵੋਟ ਪਹਿਲਾਂ ਚਾਹੀਦੇ ਹੁੰਦੇ ਆ ਕਿ ਲੋਕਾਂ ਨੂੰ ਪਹਿਲਾਂ ਕਹੋ ਕਿ ਇਹ ਸਟੂਡੈਂਟ ਸੀਗਾ, ਤਾਂ ਕਰਕੇ ਲੋਕੀ ਫਿਰ ਜਿਹੜੇ ਅਮਰੀਕਨ ਲੋਕੀ ਆ ਉਹ ਕਹੋਗੇ ਲੈ ਸਟੂਡੈਂਟ ਦੀ ਕਿੱਦਾਂ ਜ਼ਰੂਰਤ ਹੋ ਗਈ। ਸੋ ਇਹਨੂੰ ਜਿਹੜੀ ਸਰਕਾਰ ਗਵਰਨਮੈਂਟ ਨੇ ਅਰੈਸਟ ਕਰ ਲਿਆ ਤੇ ਡਿਟੇਨ ਕਰ ਲਿਆ। ਠੀਕ ਹੈ, ਸੋ ਤੁਸੀਂ ਗੱਲ ਨੂੰ ਸੋਚ ਕੇ ਵੇਖੋ। ਠੀਕ ਹੈ, ਸੋਸ਼ਲ ਮੀਡੀਆ ਤੇ ਜੋ ਮਰਜ਼ੀ ਹੋਵੇ, ਪਰ ਪ੍ਰੈਕਟੀਕੈਲਿਟੀ ਕੀ ਹੈ। ਗ੍ਰੀਨ ਕਾਰਡ ਹੋਲਡਰ ਨੂੰ ਘਰੋਂ ਦੀ ਜਾ ਕੇ ਡਿਟੇਨ ਕਰ ਲਿਆ। US ਸਿਟੀਜ਼ਨ ਨਾਲ ਵਿਆਹ ਹੋਇਆ ਤੇ ਵਾਈਫ ਪ੍ਰੈਗਨੈਂਟ ਵੀ ਹੈ ਜੀ। ਇਹ ਜਿਹੜੀ ਖਬਰ ਜਿਹੜੀ ਆ ਰਹੀ ਹੈ ਸਾਹਮਣੇ, ਖਲੀਲ ਦੀ, ਉਹਨੂੰ ਘਰੋਂ ਫੜ ਲਿਆ ਗ੍ਰੀਨ ਕਾਰਡ ਹੋਲਡਰ ਨੂੰ। ਠੀਕ ਹੈ, ਨੈਸ਼ਨਲ ਸਪੌਟਲਾਈਟ ਪੈ ਗਈ ਬੰਦੇ ਦੇ ਉੱਤੇ, ਮੁੱਦਾ ਬਣ ਗਿਆ। ਸੋ ਜਿਹਨਾਂ ਨੂੰ ਨਹੀਂ ਪਤਾ ਕੀ ਸੀਗਾ ਕਿ ਜਦੋਂ ਇਹ ਪੈਲਸਟਾਈਨ ਵਾਲਾ ਜਿਹੜਾ ਚੱਕਰ ਜਿਹੜਾ ਪਿਆ ਸੀਗਾ, ਸੋ ਇਹਦੀ ਬਹੁਤ ਵੱਡੀ ਜਿਹੜੀ ਪੋਲਿਟਿਕਸ ਹੈਗੀ ਆ ਇਜ਼ਰਾਈਲ ਸਟੇਟ ਦੀ, ਪੈਲਸਟਾਈਨ ਦੀ, ਜਿਹੜੀ ਵੀ ਤੁਸੀਂ ਸਾਈਡ ਲਾਓ। ਠੀਕ ਆ, ਕਈ ਜੂਇਸ਼ ਸਟੇਟ ਵਰਸਸ ਜਿਹੜਾ ਤੁਸੀਂ ਕਹ ਲਓ ਪੈਲਸਟਾਈਨ ਵਾਲਾ ਉਧਰ ਗਾਜ਼ਾ ਦਾ, ਇਹ ਕਾਫੀ ਚਿਰ ਤੋਂ ਜਿਹੜਾ 70 ਕੁ ਸਾਲ ਮੇਰੇ ਖਿਆਲ ਹੋ ਗਏ ਹੋਣੇ ਆ, ਮੇ ਬੀ ਰੋਂਗ, ਵਿਵਾਦ ਜਿਹੜਾ ਚੱਲਦਾ ਆ ਰਿਹਾ। ਠੀਕ ਆ, ਇਹਦੇ ਵਿੱਚ ਕਈ ਤੁਹਾਨੂੰ ਚੀਜ਼ਾਂ ਪੜ੍ਹਨ ਨੂੰ ਮਿਲ ਜਾਣੀਆਂ, ਆਕੂਪੇਸ਼ਨ, ਜ਼ਾਇਨਿਜ਼ਮ, ਕਈ ਚੀਜ਼ਾਂ, ਕਈ ਕੰਸੈਪਟ ਤੁਸੀਂ ਜਿਹੜੇ ਪੜ੍ਹ ਸਕਦੇ ਆ। ਪਰ ਆਪਣੇ ਜਿਹੜੇ ਉਹ ਰੇਡੀਓ ਦੇ ਸਕੋਪ ਤੋਂ ਜਿਹੜੇ ਬਾਹਰ ਆ, ਆਪਣੇ ਸਕੋਪ ਦੇ ਵਾਸਤੇ ਕੀ ਸੀਗਾ ਕਿ ਸਟੂਡੈਂਟ ਨੇ ਪ੍ਰੋਟੈਸਟ ਕਰਤੇ ਸੀਗੇ ਤੇ ਜ਼ਿਆਦਾਤਰ ਜਿਹੜੇ ਸਟੂਡੈਂਟ ਸੀਗੇ ਉਹਨਾਂ ਨੇ ਜਿਹਨਾਂ ਨੇ ਪੈਲਸਟਾਈਨ ਦੀ ਸਾਈਡ ਲਈ ਸੀਗੀ ਕਿ ਇਹਨਾਂ ਨਾਲ ਧੱਕਾ ਹੋ ਰਿਹਾ, ਉਹਨਾਂ ਨੂੰ ਜਿਹੜਾ ਟਾਰਗੇਟ ਕੀਤਾ ਜਾ ਰਿਹਾ ਸੀਗਾ। ਫਿਰ ਆਰੋਪ ਜਿਹੜੇ ਉੱਠੇ ਸੀਗੇ ਕਿ ਸਰਕਾਰ ਜਿਹੜੀ ਹੈਗੀ ਆ ਉਹ ਇੱਕ ਸੈਂਸਰਸ਼ਿਪ ਕਰ ਰਹੀ ਹੈਗੀ ਆ ਸਟੂਡੈਂਟਸ ਦੀ। ਜਿਹੜੇ ਦੂਜੇ ਵਾਲੇ ਸੀਗੇ ਜੂਇਸ਼ ਸਟੂਡੈਂਟ ਸੀਗੇ, ਉਹ ਕਹਿੰਦੇ ਕਿ ਇਹ ਜ਼ਿਆਦਾ ਹੱਲਾ ਗੁੱਲਾ ਕਰ ਰਹੇ ਆ, ਇਹ ਸਾਨੂੰ ਤੰਗ ਕਰ ਰਹੇ ਆ, ਆਪਣੇ ਕੈਂਪਸ ਦੇ ਉੱਤੇ ਜਿਹੜਾ ਸੀਗਾ ਆਪਾਂ ਸਹੀ ਤਰੀਕੇ ਨਾਲ ਪੜ੍ਹ ਨਹੀਂ ਸਕਦੇ। ਸੋ ਇਦਾਂ ਦਾ ਜਿਹੜਾ ਸੀਗਾ ਵਿਵਾਦ ਜਿਹੜਾ ਸੀਗਾ, ਤੁਹਾਨੂੰ ਪਤਾ ਹੁਣ ਜਦੋਂ ਧਰਨੇ ਧੁਰਨੇ ਲੱਗਦੇ ਆ ਦੋਨੋਂ ਪਾਸੋਂ ਕਈ ਗੱਲਾਂ ਜਿਹੜੀਆਂ ਹੋ ਜਾਂਦੀਆਂ। ਪਰ ਜਿਹੜੀ ਮੇਨ ਚੀਜ਼ ਕੀ ਹੋਈ ਸੀਗੀ ਕਿ ਪਹਿਲਾਂ ਕੋਲੰਬੀਆ ਯੂਨੀਵਰਸਿਟੀ ਨੇ ਤੇ ਕਈ ਹੋਰ ਜਿਹੜੀਆਂ ਯੂਨੀਵਰਸਿਟੀਆਂ ਸੀਗੀਆਂ, ਉਹਨਾਂ ਨੇ ਵਿੱਚ ਜੇ ਸਟੂਡੈਂਟਸ ਨੂੰ ਜਿਹਨਾਂ ਨੇ ਧਰਨੇ ਧੁਰਨੇ ਲਾਏ ਸੀ ਉਹਨਾਂ ਨੂੰ ਛੋਟੇ ਮੋਟੇ ਲੈਵਲ ਤੇ ਜਿਹੜਾ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਸੀਗਾ। ਉਹਦਾ ਰੌਲਾ ਇਹ ਸੀਗਾ ਕਿ ਤੁਸੀਂ ਫ੍ਰੀ ਸਪੀਚ ਜਿਹੜੀ ਉਹਨੂੰ ਖਤਮ ਕਰ ਰਹੇ ਆ, ਕਿ ਇਹ ਜਿਹੜਾ ਕੰਟੈਂਟ ਨਿਊਟਰਲ ਰਿਸਟ੍ਰਿਕਸ਼ਨ ਨਹੀਂ ਹੈਗੀ ਤੁਸੀਂ, ਕਿਉਂਕਿ ਇਹ ਇਜ਼ਰਾਈਲ ਦੇ ਖਿਲਾਫ ਹੈਗਾ ਤਾਂ ਕਰਕੇ ਤੁਸੀਂ ਇਹ ਕਰ ਰਹੇ ਆ। ਸੋ ਇਹ ਜਿਹੜਾ ਵਿਵਾਦ ਜਿਹੜਾ ਸੀਗਾ ਉੱਠਿਆ ਤੇ ਹੁਣ ਕੀ ਸੀਗਾ ਕਿ ਡਜ਼ ਨੋਟ ਮੈਟਰ ਰਾਈਟ ਔਰ ਰੋਂਗ ਕੌਣ ਹੈਗਾ, ਜੇ ਆਪਾਂ ਉਹਦੇ ਵਿੱਚ ਤਹਿ ਤੱਕ ਜਾਈਏ। ਠੀਕ ਹੈ, ਹੁਣ ਬਾਈਡਨ ਸਰਕਾਰ ਸੀਗੀ ਉਹ ਚੱਲ ਗਈ। ਠੀਕ ਹੈ, ਇਹ ਚੀਜ਼ ਨੂੰ ਵੀ ਟਾਈਮ ਹੋ ਗਿਆ, ਸਾਲ ਤੋਂ ਉੱਤੇ ਜਿਹੜਾ ਇਸ ਚੀਜ਼ ਨੂੰ ਹੋ ਗਿਆ। ਤੇ ਹੁਣ ਜਿਹੜੀ ਟਰੰਪ ਸਰਕਾਰ ਆਈ ਆ ਉਹਨੇ ਆ ਕੇ ਇੱਕ ਗ੍ਰੀਨ ਕਾਰਡ ਹੋਲਡਰ ਨੂੰ ਫੜ ਲਿਆ। ਤੇ ਜਿਹੜੀ ਗਵਰਨਮੈਂਟ ਸੀਗੀ ਉਹਨੇ ਕੀ ਕੀਤਾ ਕਿ ਇੱਕ ਸੈਕਸ਼ਨ ਹੁੰਦਾ ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ ਦਾ, ਸੈਕਸ਼ਨ 237A(4)(C)(1), ਇਹ ਸੈਕਸ਼ਨ ਕੀ ਕਹਿੰਦਾ ਹੈਗਾ ਕਿ ਇੱਕ ਜਿਹੜਾ US ਦੀ ਫੋਰਨ ਪਾਲਿਸੀ ਦੇ ਖਿਲਾਫ ਜਿਹੜਾ ਜਾਊਗਾ, ਉਹਨੂੰ ਖਤਰੇ 'ਚ ਪਾਊਗਾ, ਉਸ ਵਿਅਕਤੀ ਨੂੰ ਆਪਾਂ ਡਿਪੋਰਟ ਕਰ ਸਕਦੇ ਹਾਂ, ਜਿਹੜਾ ਨਾਨ ਸਿਟੀਜ਼ਨ ਹੈਗਾ, ਮਤਲਬ ਇਨਕਲੂਡਿੰਗ ਗ੍ਰੀਨ ਕਾਰਡ ਹੋਲਡਰ। ਠੀਕ ਹੈ, ਪਰ ਜਿਹੜਾ ਹੁਣ ਗੱਲ ਹੈ ਕਿ ਇਹ ਜਿਹੜੀ ਦੇਖੋ ਫੋਰਨ ਪਾਲਿਸੀ ਕੋਈ ਏਦਾਂ ਨਹੀਂ ਹੈਗਾ ਕਿ ਹਰੇਕ ਵਿਅਕਤੀ ਦਾ ਫੋਰਨ ਪਾਲਿਸੀ ਦੇ ਨਾਲ ਹੀ ਪੰਗਾ ਪੈ ਜਾਂਦਾ। ਲੋਕਾਂ ਦਾ ਡਰੱਗਾਂ ਵਾਲੇ ਕ੍ਰਾਈਮ ਹੋ ਜਾਂਦੇ ਆ, ਮਰਡਰ ਵਾਲੇ ਲੈਵਲ ਤੱਕ ਗੱਲ ਜਿਹੜੀ ਆ ਜਾਂਦੀ ਆ।
ਪਰ ਜਿਹੜਾ ਇਹ ਡਿਸੀਜਨ ਜਿਹੜਾ ਅਲਟੀਮੇਟਲੀ ਕੀ ਹੁੰਦਾ ਕਿ ਕੋਰਟ ਨੇ ਲੈਣਾ ਹੁੰਦਾ, ਕੋਰਟ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਜਾ ਕੇ ਉੱਥੇ ਹੀ ਸੈਟਲ ਹੁੰਦੀਆਂ। ਹੁਣ ਕੋਰਟ ਦੇ ਵਿੱਚ ਸਵਾਲ ਇਹ ਆ ਜਾਂਦਾ ਕਿ ਜਿਹੜੀ ਸਰਕਾਰ ਟਰੰਪ ਸਰਕਾਰ ਆ, ਕਿਤੇ ਉਹਨੇ ਡਿਊ ਪ੍ਰੋਸੈਸ ਰਾਈਟ ਤਾਂ ਨਹੀਂ ਆਪਣੇ ਵਾਇਲੇਟ ਕਰਤੇ, ਕਿਉਂਕਿ ਇਸ ਹਿਸਾਬ ਨਾਲ ਬੰਦੇ ਨੂੰ ਚੱਕਣਾ ਇਟਸੈਲਫ ਇੱਕ ਅਨਕਨਸਟੀਟਿਊਸ਼ਨਲ ਕਿਤੇ ਐਕਟ ਤਾਂ ਨਹੀਂ ਹੈਗਾ। ਉਹ ਚੀਜ਼ ਦਾ ਜਿਹੜਾ ਵਿਵਾਦ ਜਿਹੜਾ ਬਣ ਗਿਆ, ਜਿਹੜੀ ਟਰੰਪ ਸਰਕਾਰ ਆ ਉਹ ਵੀ ਪਿੱਛੇ ਨਹੀਂ ਹਟਦੀ, ਉਹ ਵਿਵਾਦ ਤੋਂ ਕੋਈ ਭੱਜਦੀ ਨਹੀਂ ਹੈਗੀ। ਠੀਕ ਆ, ਉਹਨਾਂ ਨੇ ਜਾਣ ਕੇ ਇਹ ਜਿਹੜਾ ਬਣਾਇਆ, ਤੇ ਉਹਨਾਂ ਨੇ ਬੇਸਿਕਲੀ ਹੁਣ ਜਿਹੜਾ ਤੁਸੀਂ ਮੀਡੀਆ 'ਚ ਤੇ ਕਈ ਕੁਛ ਕਰਦੇ ਆ, ਇੱਕ ਬੰਦੇ ਦੇ ਲਿੰਕ ਕਰਤੇ ਉਹਨਾਂ ਨੇ ਕਿ ਯਾਰ ਇਹ ਬੰਦਾ ਏਦਾਂ ਲਿੰਕਡ ਆ, ਓਦਾਂ ਲਿੰਕਡ ਆ, ਅਮਰੀਕਾ ਦੇ ਖਿਲਾਫ ਬੋਲਦਾ, ਇਹਦੇ ਆ ਫਲਾਨੀ ਸੰਸਥਾ ਨਾਲ ਲਿੰਕ ਆ। ਤੇ ਗੱਲ ਦੱਸਦੇ ਜਾਈਏ, ਜਿਹੜੀ ਕੋਲੰਬੀਆ ਯੂਨੀਵਰਸਿਟੀ ਆ ਬੜੀ ਟੌਪ ਦੀ ਯੂਨੀਵਰਸਿਟੀ ਆ, ਇਹਦੇ ਵਿੱਚ ਸੁਪਨਾ ਹੀ ਹੁੰਦਾ ਲੋਕਾਂ ਦਾ ਸਟੂਡੈਂਟ ਬਣਨ ਦਾ। ਕੋਈ ਏਦਾਂ ਨਹੀਂ ਹੈਗਾ ਕਿ ਜਣਾ ਖਣਾ ਜਿਹੜਾ ਸੀਗਾ ਉਹ ਕੋਲੰਬੀਆ ਯੂਨੀਵਰਸਿਟੀ 'ਚ ਚੱਲ ਜਾਂਦਾ। ਟੌਪ ਆਫ ਦਾ ਟੌਪ ਜਿਹੜੀ ਯੂਨੀਵਰਸਿਟੀ ਆ, ਹਾਰਵਰਡ, ਆਕਸਫੋਰਡ, ਉਹ ਵਾਲੇ ਲੈਵਲ ਦੀ ਗੱਲਬਾਤ ਆਪਾਂ ਜਿਹੜੀ ਕਰ ਰਹੇ ਹਾਂ। ਠੀਕ ਆ, ਆਈਵੀ ਲੀਗ ਸਕੂਲ ਹੈਗਾ। ਸੋ ਹੁਣ ਕੋਰਟ ਦੇ ਵਿੱਚ ਇਹ ਗੱਲ ਪਹੁੰਚ ਜਾਣੀ ਆ, ਤੇ ਗੱਲ ਇਹ ਹੈ ਕਿ ਲੀਗਲ ਜਿਹੜਾ ਲਾਫੁਲ ਪਰਮਾਨੈਂਟ ਰੈਜ਼ੀਡੈਂਟ ਆ, ਗ੍ਰੀਨ ਕਾਰਡ ਹੋਲਡਰ, ਉਹ ਯੂਐਸ 'ਚ ਪਰਮਾਨੈਂਟਲੀ ਰਹਿ ਸਕਦਾ। ਹੁਣ ਤੁਸੀਂ ਦੇਖੋ ਕਈ ਖਬਰਾਂ ਹੋ ਆ ਰਹੀਆਂ, ਬਿਆਨਬਾਜ਼ੀ ਹੋ ਰਹੀ ਆ ਕਿ ਨਹੀਂ ਜੀ ਗ੍ਰੀਨ ਕਾਰਡ ਹੋਲਡਰ ਵੀ ਸਾਡੀ ਮਰਜ਼ੀ ਆ, ਆਪਾਂ ਇਹਨਾਂ ਦਾ ਕੈਂਸਲ ਕਰ ਸਕਦੇ ਹਾਂ ਜਦੋਂ ਮਰਜ਼ੀ। ਪਰ ਏਦਾਂ ਦੀ ਚੀਜ਼ ਨਹੀਂ ਹੈਗੀ। ਠੀਕ ਆ, ਬਿਆਨ ਜੋ ਮਰਜ਼ੀ ਦਿੰਦੇ ਰਹਿਣ। ਯੂਐਸ ਦੇ ਵਿੱਚ ਜਿਹੜਾ ਕਾਨੂੰਨ ਅਜੇ ਵੀ ਕਾਨੂੰਨ ਦਾ ਹੀ ਇਹ ਜਿਹੜਾ ਦੇਸ਼ ਹੈਗਾ, ਸੰਵਿਧਾਨ ਦੀ ਚੱਲਦੀ ਆ। ਬਟ ਆਫ ਕੋਰਸ ਆਪਾਂ ਆਪਣੇ ਮੁਲਕਾਂ 'ਚ ਵੀ ਦੇਖਿਆ ਕਿ ਸੰਵਿਧਾਨ ਹੋ ਗਏ, ਸੁਪਰੀਮ ਕੋਰਟ ਹੋ ਗਏ, ਇਹ ਜਿਹੜੇ ਢਾਂਚੇ ਆ ਇਹ ਕੰਪਰੋਮਾਈਜ਼ ਜਿਹੜੇ ਕੀਤੇ ਜਾ ਸਕਦੇ ਆ। ਠੀਕ ਆ, ਤਾਂ ਕਰਕੇ ਬੜਾ ਇੰਪੋਰਟੈਂਟ ਹੁੰਦਾ ਕਿ ਤੁਸੀਂ ਕਿਹੜੇ ਵਿਅਕਤੀ ਦੀ ਗੱਲ ਸੁਣਦੇ ਆ। ਠੀਕ ਆ, ਕਿਹਨੂੰ ਤੁਸੀਂ ਲੀਡਰ ਬਣਾਉਂਦੇ ਆ। ਜਨਤਾ ਜਿੱਦਾਂ ਦੇ ਲੀਡਰ ਇਲੈਕਟ ਕਰਦੀ ਆ, ਉਦਾਂ ਦੇ ਉਹਨਾਂ ਨੂੰ ਕੌਨਸੀਕੁਐਂਸਿਸ ਹੁੰਦੇ ਆ। ਸੋ ਅਜੇ ਤੱਕ ਤਾਂ ਦੇਖੋ ਜੀ ਸੰਵਿਧਾਨ ਜਿਹੜਾ ਹੈਗਾ ਉਹ ਚੱਲ ਰਿਹਾ। ਰੌਲਾ ਰੱਪਾ ਇੱਥੇ ਜਿਹੜਾ ਪੈ ਜਾਂਦਾ, ਕੋਰਟ ਸਿਸਟਮ ਜਿਹੜੇ ਹੈਗੇ ਆ, ਜੱਜਿਸ ਵਗੈਰਾ ਜਿਹੜੇ ਹੈਗੇ ਆ। ਪਰ ਕਈ ਵਾਰੀ ਕੁਝ ਪਤਾ ਨਹੀਂ ਹੁੰਦਾ, ਕਈ ਵਾਰੀ ਦੇਸ਼ਾਂ ਦੇ ਵਿੱਚ, ਕਿਸੇ ਵੀ ਦੇਸ਼ ਦੇ ਵਿੱਚ ਦੌਰ ਏਦਾਂ ਦੇ ਜਿਹੜੇ ਆ ਸਕਦੇ ਆ ਕਿ ਉਹ ਏਦਾਂ ਦੇ ਕਾਨੂੰਨ ਜਿਹੜੇ ਪਾਸ ਕਰ ਸਕਦੇ ਆ ਕਿ ਉਹਦੇ ਕਰਕੇ ਜਿਹੜਾ ਸੀਗਾ ਇਮੀਗ੍ਰੈਂਟਸ ਲਈ ਔਖਾ ਹੋ ਸਕਦਾ। ਇਹਨਾਂ ਦੀ ਹਿਸਟਰੀ ਵੀ ਰਹੀ ਆ ਪਿਛਲੇ 100 ਸਾਲਾਂ 'ਚ ਵੀ। ਤੁਸੀਂ ਦੇਖ ਲਓ ਕਈ ਵਾਰੀ ਇਹਨਾਂ ਨੇ ਏਦਾਂ ਦੇ ਜਿਹੜੇ ਫੈਸਲੇ ਲਏ ਇਮੀਗ੍ਰੈਂਟ ਨੂੰ ਜਿਹੜਾ ਦੁਖੀ ਕਰਦੇ ਆ। ਵਿੱਚ ਕਈ ਵਾਰੀ ਸਰਕਾਰਾਂ ਏਦਾਂ ਦੀਆਂ ਵੀ ਆਈਆਂ, ਉਹਨਾਂ ਨੇ ਜਿਹੜੀ ਐਮਨੈਸਟੀ ਵੀ ਦਿੱਤੀ ਆ। ਠੀਕ ਆ, ਉਹਨਾਂ ਨੇ ਦਰਵਾਜ਼ੇ ਵੀ ਆਪਣੇ ਕਈਆਂ ਨੇ ਲੋੜ ਨਾਲੋਂ ਵੱਧ ਵੀ ਖੋਲੇ ਆ, ਆ ਜਾਓ ਤੁਸੀਂ ਸਾਰੇ ਜਾਣੇ। ਸੋ ਇਹ ਜਿਹੜਾ ਮਾਹੌਲ ਸੀਗਾ, ਜਿਹੜਾ ਜਿੰਨਾ ਪਹਿਲਾਂ ਰਿਲੈਕਸ ਸੀਗਾ, ਲਿਬਰਲ ਸੀਗਾ ਬਾਈਡਨ ਦੇ ਟਾਈਮ ਤੇ ਉਹ ਕਿਉਂ ਸੀਗਾ? ਕਿਉਂਕਿ ਪਹਿਲਾਂ ਟਰੰਪ ਨੇ ਸਖਤੀ ਕੀਤੀ ਸੀਗੀ। ਉਹਨੇ ਉਹਦੀ ਰਿਸਪੌਂਸ 'ਚ ਆਉਂਦੇ ਹੀ ਪਹਿਲੇ ਦਿਨ ਕਿ ਨਹੀਂ ਮੈਂ ਇਹਨੂੰ ਠੀਕ ਕਰਨਾ। ਟਰੰਪ ਨੇ ਵੀ ਆਉਂਦੇ ਹੀ ਕਿ ਨਹੀਂ ਮੈਂ ਇਹਨਾਂ ਨੂੰ ਟੰਗਣਾ। ਠੀਕ ਆ, ਇਹਨਾਂ ਦੋਨਾਂ ਤੋਂ ਪਹਿਲਾਂ, ਟਰੰਪ ਤੇ ਬਾਈਡਨ ਤੋਂ ਪਹਿਲਾਂ ਇਮੀਗ੍ਰੇਸ਼ਨ ਦਾ ਕੋਈ ਇੰਨਾ ਵਿਵਾਦ ਨਹੀਂ ਸੀਗਾ। ਜਦੋਂ ਦੇ ਆਪਾਂ ਇਹ ਬੁਸ਼ ਦੇ ਟਾਈਮ ਤੇ ਤੁਸੀਂ ਦੇਖਿਓ, ਜਾਰਜ ਬੁਸ਼ ਸੀਗਾ, ਉਦੋਂ ਸਿਕਿਉਰਿਟੀ ਵਾਲਾ ਸਿਸਟਮ ਜਿਹੜਾ ਸੀਗਾ ਉਹ ਜ਼ਿਆਦਾ ਸੀਗਾ। ਓਬਾਮੇ ਵਾਲੇ ਦੇ ਟਾਈਮ ਤੇ ਹੈਲਥ ਕੇਅਰ ਵਗੈਰਾ ਉਹ ਸੈਂਟਰਲ ਸੀਗਾ। ਹਾਲਾਂਕਿ ਉਹਨੇ ਡਿਪੋਰਟੇਸ਼ਨਾਂ ਚੁੱਪ ਚਪੀਤੇ ਕਈ ਸਾਰੀਆਂ ਜਿਹੜੀਆਂ ਕੀਤੀਆਂ, ਸਭ ਤੋਂ ਜ਼ਿਆਦਾ ਕਹਿੰਦੇ ਕੀਤੀਆਂ, ਸਭ ਤੋਂ ਜ਼ਿਆਦਾ ਜਿਹੜੀਆਂ ਕੀਤੀਆਂ। ਠੀਕ ਆ, ਤੇ ਇਹ ਜਿਹੜਾ ਵਾਰ ਵਾਲਾ ਮੁੱਦਾ ਹੋ ਗਿਆ, ਇਹਨਾਂ ਦਾ ਫਾਰਮਾ ਵਾਲਾ ਜਿਹੜਾ ਮੁੱਦਾ ਹੋ ਗਿਆ, ਕਿੱਦਾਂ ਕਾਨੂੰਨ ਜਿਹੜੇ ਬਣਨੇ ਆ, ਡਰਿਲਿੰਗ ਵਾਲਾ ਆਇਲ ਕਰਨੇ ਆ ਨਹੀਂ ਕਰਨੇ ਆ, ਇੱਥੇ ਕਰਨੀ ਆ ਔਨਸ਼ੋਰ ਆਫਸ਼ੋਰ, ਤੇ ਪਾਣੀਆਂ ਦੇ ਜਿਹੜੇ ਗਲਫਸ ਜਿਹੜੀਆਂ ਸੀਗੀਆਂ ਜਿਹੜੇ ਜਾਣ, ਜਿੱਦਾਂ ਫੋਰ ਐਗਜ਼ਾਮਪਲ ਹੁਣ ਪੈਨਾਮਾ ਕੈਨਲ ਦਾ ਜਿਹੜਾ ਇਹਨਾਂ ਦਾ ਮੁੱਦਾ। ਮੇਨ ਜਿਹੜੀ ਦੁਨੀਆ ਦੀ ਜਿਹੜੀ ਪੋਲਿਟਿਕਸ ਆ, ਆਰਥਿਕ ਢਾਂਚਾ ਜਿਹੜਾ ਹੈਗਾ, ਉਹ ਇਹਨਾਂ ਚੀਜ਼ਾਂ ਦੇ ਆਸੇ ਪਾਸੇ ਜਿਹੜਾ ਰਿਵੋਲਵ ਜਿਹੜਾ ਕਰਦਾ। ਇਹ ਜਿਹੜੇ ਆਪਣੇ ਇੰਟਰਸਟ ਆ ਇਹਨਾਂ ਨੂੰ ਪ੍ਰੋਟੈਕਟ ਕਰਨ ਲਈ ਸਰਕਾਰਾਂ ਜਿਹੜੀਆਂ ਮਿਲਟਰੀ ਇਨਵੋਲਵਮੈਂਟ ਵੀ ਕਰਦੀਆਂ, ਮਤਲਬ ਮਿਲਟਰੀ ਵੀ ਜਿਹੜੀ ਇੱਕ ਹੈਗੀ ਆ, ਇੱਕ ਯੂਜ਼ ਕੇਸ ਸਿਨੈਰੀਓ ਬਣ ਸਕਦਾ ਜਿੱਦਾਂ ਨੂੰ ਸਰਕਾਰਾਂ ਜਿਹੜੀਆਂ ਚਾਹਣ। ਸੋ ਹੁਣ ਕੀ ਸੀਗਾ ਕਿ ਇਸ ਸਰਕਾਰ ਦਾ ਪਤਾ ਨਹੀਂ ਕਿਸ ਡਾਇਰੈਕਸ਼ਨ ਦੇ ਵੱਲ ਜਾ ਰਹੀ ਆ। ਇਮੀਗ੍ਰੇਸ਼ਨ ਦਾ ਮੁੱਦਾ ਜਿਹੜਾ ਸੀਗਾ ਉਹਨਾਂ ਨੇ ਸੈਂਟਰਲ ਬਣਾਇਆ, ਪਰ ਹੁਣ ਇਹ ਗ੍ਰੀਨ ਕਾਰਡ ਹੋਲਡਰ ਆ, ਸਿਟੀਜ਼ਨ ਨਾਲ ਵਿਆਹ ਕੀਤਾ ਹੋਇਆ, ਜਵਾਕ ਇਹਦਾ, ਵਾਈਫ ਪ੍ਰੈਗਨੈਂਟ ਆ। ਸੋ ਗੱਲਬਾਤ ਹੁਣ ਉੱਥੇ ਤੱਕ ਪਹੁੰਚ ਗਈ ਆ। ਫ੍ਰੀ ਸਪੀਚ ਦਾ ਜਿਹੜਾ ਮੁੱਦਾ ਦੁਬਾਰਾ ਜਿਹੜਾ ਬਣ ਗਿਆ। ਤੇ ਸਵਾਲ ਇਹ ਹੈਗਾ ਕਿ ਕੀ ਇੱਕ ਲਾਫੁਲ ਪਰਮਾਨੈਂਟ ਰੈਜ਼ੀਡੈਂਟ ਹੈਗਾ, ਉਹਨੂੰ ਇਸ ਧਾਰਾ ਦੇ ਥੱਲੇ ਡਿਪੋਰਟ ਕੀਤਾ ਜਾ ਸਕਦਾ? ਸੋ ਜਿਹੜੀ ਜੀ ਹਾਂਜੀ, ਇਹਦੇ ਵਿੱਚ ਮੈਂ ਇਹੀ ਚੀਜ਼ ਚਾਹੁੰਦਾ ਨਾ ਵੀ ਆਪਣੇ ਤਾਂ ਕਈ ਰੌਲਾ ਇਹ ਪਾ ਲੈਂਦੇ ਵੀ ਯਾਰ ਸਾਨੂੰ ਫਾਰਮ ਭਰਨ ਨੂੰ ਕਾਤੇ ਜਿਹੜਾ ਉਹ ਕਹਿਤਾ, ਇੱਥੇ ਸੈਕਟਰੀ ਆਫ ਸਟੇਟ ਇੱਕ ਬੰਦੇ ਦੇ ਉੱਤੇ ਇੱਕ ਗ੍ਰੀਨ ਕਾਰਡ ਹੋਲਡਰ ਨੂੰ ਡਿਪੋਰਟ ਕਰਨ ਦੀ ਆੜ ਦੇ ਵਿੱਚ ਇੱਕ ਨਵਾਂ ਪ੍ਰੈਸੀਡੈਂਟ ਜਿਹੜਾ ਉਹ ਸੈੱਟ ਕਰਨ ਦੀ ਤਿਆਰੀ ਕਰੀ ਬੈਠੇ ਆ। ਵੀ ਤੁਸੀਂ ਇਹ ਦੇਖੋ ਵੀ ਇਹਦੇ ਰੀਪਰਕਸ਼ਨ ਹੋਣੇ ਕਿੱਥੇ ਤੱਕ ਜਾਣੇ ਆ। ਜੇ ਇੱਕ ਨੂੰ ਕਰ ਸਕਦੇ ਤੇ ਕਿੰਨਿਆਂ ਨੂੰ ਕਰ ਸਕਦੇ ਆ। ਸੋ ਵਾਕਈ ਜਿਹੜਾ ਫ੍ਰੀ ਸਪੀਚ ਦਾ, ਗ੍ਰੀਨ ਕਾਰਡ ਦੀ ਲੀਗੈਲਿਟੀ ਦਾ ਵੀ ਇਹ ਮੁੱਦਾ ਹੈਗਾ ਨਹੀਂ ਹੈਗਾ। ਪਰ ਰੌਲਾ ਆਪਣੀ ਕਮਿਊਨਿਟੀ ਵਾਲੇ ਕਈ ਵਾਰੀ ਇਹ ਪਾ ਕੇ ਬਹਿ ਜਾਂਦੇ ਵੀ ਅਸੀਂ ਫਾਰਮ ਨਹੀਂ ਭਰਨਾ,
ਵੀ ਅਸੀਂ ਭਰ ਨਹੀਂ ਸਕਦੇ, ਅਸੀਂ ਇਦਾਂ ਨਹੀਂ ਕਰ ਸਕਦੇ। ਤੁਸੀਂ ਇਹ ਦੇਖੋ ਵੀ ਉਹ ਕਿਹੜੇ ਲੈਵਲ ਦੇ ਉੱਤੇ ਖੇਡ ਰਹੇ ਆ ਤੇ ਤੁਸੀਂ ਕਿਸ ਚੀਜ਼ ਦਾ ਜਿਹੜਾ ਇਸ਼ੂ ਬਣਾਉਣ ਦੀ ਜਿਹੜੀ ਚੀਜ਼ ਜਿਹੜੀ ਉਹ ਚੱਲ ਰਹੀ ਆ। ਸੋ ਹੁਣ ਦੱਸੋ ਵੀ ਕੀ ਵਾਕਿਆ ਹੀ ਇੱਕ ਲਾਫੁਲ ਪਰਮਾਨੈਂਟ ਰੈਜ਼ੀਡੈਂਟ ਨੂੰ ਇਸ ਪ੍ਰੋਵੀਜ਼ਨ ਦੇ ਅਧੀਨ ਡਿਪੋਰਟ ਕੀਤਾ ਜਾ ਸਕਦਾ ਆ, ਨਹੀਂ ਕੀਤਾ ਜਾ ਸਕਦਾ? ਕੀ ਬਣੂਗਾ ਹੁਣ ਅੱਗੇ ਇਸ ਦੇ ਵਿੱਚ? ਸੋ ਦੇਖੋ ਕੀ ਸੀਗਾ ਕਿ ਜਿਹੜਾ ਗ੍ਰੀਨ ਕਾਰਡ ਹੋਲਡਰ ਹੈਗਾ ਉਹ ਜੇ ਫੈਲਨੀ ਵਗੈਰਾ ਕਰ ਦਵੇ, ਆਪਣੇ ਵੀ ਬੰਦੇ ਕਾਫੀ ਜਿਹੜੇ ਡਿਪੋਰਟ ਜਿਹੜੇ ਉਸ ਕੋਲੋਂ ਹੋਏ ਆ, ਗ੍ਰੀਨ ਕਾਰਡ ਕੈਂਸਲ ਵੀ ਹੋ ਜਾਂਦੇ ਆ, ਕੋਈ ਪੱਕਾ ਨਹੀਂ ਹੋਏਗਾ। ਉਹਦੀ ਰਿਕੁਆਇਰਮੈਂਟ ਇਹ ਹੁੰਦੀ ਹੈ ਕਿ ਕੋਈ ਵੀ ਇਨਐਡਮਿਸਿਬਿਲਿਟੀ ਦਾ ਇਸ਼ੂ ਨਹੀਂ ਆਉਣਾ ਚਾਹੀਦਾ। ਜ਼ਿਆਦਾਤਰ ਆਪਣੇ ਜਿਹੜੇ ਲੋਕ ਆ ਉਹ ਡਰੱਗ ਕ੍ਰਾਈਮਾਂ ਕਰਕੇ ਜਿਹੜਾ ਡਿਪੋਰਟ ਜਿਹੜੇ ਹੁੰਦੇ ਆ। ਤੇ ਇਹ ਜਿਹੜੀ ਧਾਰਾ 237A(4) ਸੀ ਹਨਾ, ਜਿਹੜੀ ਕਿ ਕਹਿੰਦੀ ਹੈ ਕਿ ਕੋਈ ਵੀ ਵਿਅਕਤੀ ਜਿਹੜਾ US 'ਚ ਪ੍ਰੈਜ਼ੈਂਟ ਆ, ਜਿਹਨੂੰ ਸੈਕਟਰੀ ਆਫ ਸਟੇਟ, ਜਿਹੜੀ ਕਿ ਇੱਕ ਪੋਲੀਟੀਕਲ ਅਪਾਇੰਟਮੈਂਟ ਹੈਗੀ, ਸੈਕਟਰੀ ਆਫ ਸਟੇਟ ਜਿਹੜਾ ਡਿਸਾਈਡ ਕਰੇ ਕਿ ਇਹ ਬੰਦਾ ਸਾਡੀ US ਦੀ ਪਾਲਿਸੀ ਨੂੰ ਇਫੈਕਟ ਕਰ ਸਕਦਾ, ਸੀਰੀਅਸਲੀ ਐਡਵਰਸਲੀ ਇਫੈਕਟ ਕਰ ਸਕਦਾ, ਉਹਨੂੰ ਆਪਾਂ ਡਿਪੋਰਟ ਕਰ ਸਕਦੇ ਹਾਂ। ਸੋ ਧਾਰਾ ਜਿਹੜੀ ਇਹ ਕਹਿੰਦੀ ਆ। ਪਰ ਗੱਲ ਇਹ ਹੈ ਕਿ ਇਹ ਸਿਰਫ ਇੱਕ ਫਸਟ ਸਟੈਪ ਹੈਗਾ, ਠੀਕ ਆ। ਜਿਹੜੀ ਇਹ ਲਾਅ ਆ ਇਹ ਬਸ ਕਹਿੰਦਾ ਕਿ ਉਹ ਕਰ ਸਕਦੇ ਆ, ਪਰ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਆਟੋਮੈਟਿਕਲੀ ਜਿੱਦਾਂ ਇਹ ਰੌਲਾ ਪਾ ਚੱਕ ਕੇ ਡਿਪੋਰਟ ਕਰਤਾ, ਕੋਈ ਵੀ ਵਿਅਕਤੀ ਜਿਹੜਾ ਗ੍ਰੀਨ ਕਾਰਡ ਹੋਲਡਰ ਆ ਸਿੱਧੇ ਉਹ ਚੱਕ ਕੇ ਡਿਪੋਰਟ ਨਹੀਂ ਹੋ ਸਕਦਾ। ਸਭ ਤੋਂ ਪਹਿਲਾਂ ਜਿਹੜੀ ਸਰਕਾਰ ਆ ਉਹ ਰਿਮੂਵਲ ਪ੍ਰੋਸੀਡਿੰਗਸ ਜਿਹੜੀਆਂ ਉਹਨੂੰ ਸ਼ੁਰੂ ਕਰਨੀਆਂ ਪੈਂਦੀਆਂ ਇਮੀਗ੍ਰੇਸ਼ਨ ਕੋਰਟ ਦੇ ਵਿੱਚ। ਜਿੱਦਾਂ ਆਪਣੇ ਸਾਰੇ ਜਿਹੜੇ ਕੇਸ ਚੱਲਦੇ ਆ, ਉਹਦੇ ਵਾਸਤੇ ਇੱਕ ਨੋਟਿਸ ਟੂ ਅਪੀਅਰ NTA ਇਸ਼ੂ ਕਰਨਾ ਹੁੰਦਾ। ਸਾਰਿਆਂ ਦੀ ਉਹੀ ਰਿਕੁਆਇਰਮੈਂਟ ਆ, ਜਿੱਦਾਂ ਇੰਡੀਆ 'ਚ ਨਹੀਂ ਆਪਣੇ ਹੁੰਦਾ ਕਿ ਸੰਮਨ ਆ ਗਿਆ, ਵਾਰੰਟ ਆ ਗਏ, ਕੋਰਟ ਦੇ ਮੂਹਰੇ ਜਿਹੜਾ ਪਹੁੰਚ ਗਿਆ, ਸੇਮ ਥਿੰਗ ਨੋਟਿਸ ਟੂ ਅਪੀਅਰ NTA ਜਿਹਨੂੰ ਕਹਿੰਦੇ ਆ, ਉਹਦੇ ਨਾਲ ਹੀ ਜਿਹੜੀਆਂ ਰਿਮੂਵਲ ਪ੍ਰੋਸੀਡਿੰਗ ਇਨੀਸ਼ੀਏਟ ਹੋ ਸਕਦੀਆਂ। ਤੇ ਇਦਾਂ ਨਹੀਂ ਹੈਗਾ ਕਿ ਸਿੱਧਾ ਹੀ ਚੱਕ ਲਿਆ ਉਹਨੂੰ, ਠੀਕ ਆ। ਨਿਊਜ਼ ਦੇ ਵਿੱਚ ਠੀਕ ਆ ਕਿ ਇਹਨੂੰ ਡਿਪੋਰਟ ਕਰ ਦੇਣਾ। ਸਟੂਡੈਂਟ ਆ, ਪਹਿਲੀ ਗੱਲ ਤੇ ਸਟੂਡੈਂਟ ਸੀਗਾ ਨਹੀਂ, ਉਹਨਾਂ ਨੇ ਗਲਤੀ ਕੀਤੀ ਆ। ਸਟੂਡੈਂਟ ਹੁੰਦਾ ਤੇ ਥੋੜੀਆਂ ਜਿਹੀਆਂ ਆਪਸ਼ਨਸ ਜ਼ਿਆਦਾ ਹੁੰਦੀਆਂ, USCIS ਰਿਵੋਕ ਕਰ ਸਕਦੀ ਸੀ, ਪਰ ਕਿਉਂਕਿ ਗ੍ਰੀਨ ਕਾਰਡ ਹੋਲਡਰ ਆ, ਇਹਨੂੰ ਡਿਊ ਪ੍ਰੋਸੈਸ ਪ੍ਰੋਟੈਕਸ਼ਨ ਜਿਹੜੀਆਂ ਹੈਗੀਆਂ। ਤੇ ਹੁਣ ਡਿਊ ਪ੍ਰੋਸੈਸ ਦਾ ਮਤਲਬ ਇਹ ਹੁੰਦਾ ਕਿ ਸਰਕਾਰ ਇਹਦਾ ਪੂਰਾ ਹੱਕ ਬਣਦਾ ਕਿ ਇਹ ਪਹਿਲਾਂ ਸਰਕਾਰ ਨੂੰ ਪੁੱਛੇ ਕਿ ਭਾਈ ਤੁਸੀਂ ਕਿਉਂ ਮੈਨੂੰ ਟੰਗਿਆ, ਠੀਕ ਆ। ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਲੀਅਰ ਐਂਡ ਕਨਵਿੰਸਿੰਗ ਐਵੀਡੈਂਸ ਦੇ ਨਾਲ, ਜਿਹੜਾ ਕਿ ਰੀਜ਼ਨੇਬਲ ਹੋਵੇ, ਜਿਹੜਾ ਕਿ ਦੱਸੇ ਨੂੰ ਕਿ ਕੀ ਤੇਰੇ ਖਿਲਾਫ ਜਿਹੜਾ ਸਾਡੇ ਕੋਲ ਸਬੂਤ ਹੈਗਾ। ਤੇ ਫਿਰ ਇਹਨੂੰ ਵੀ ਪੂਰਾ ਹੱਕ ਹੋਣਾ ਕਿ ਆਪਣਾ ਸਬੂਤ ਇਹ ਜਿਹੜਾ ਪੇਸ਼ ਕਰ ਸਕਦਾ, ਆਪਣੇ ਵਕੀਲ ਨੂੰ ਨਾਲ ਲੈ ਕੇ ਜਿਹੜਾ ਜਾ ਸਕਦਾ। ਠੀਕ ਹੈ। ਫ੍ਰੀ ਸਪੀਚ, ਫਸਟ ਅਮੈਂਡਮੈਂਟ ਪ੍ਰੋਟੈਕਸ਼ਨ ਜਿਹੜੀਆਂ ਹੈਗੀਆਂ, ਇਹਦੇ ਵਿੱਚ ਇੱਕ ਜਿਹੜੀ ਇਹ ਧਾਰਾ ਸੀਗੀ, ਇਹਦੇ ਵਿੱਚ ਇੱਕ ਸੇਫ ਹਾਰਬਰ ਪ੍ਰੋਟੈਕਸ਼ਨ ਵੀ ਜਿਹੜੀਆਂ ਕਾਂਗਰਸ ਨੇ ਲਿਖੀਆਂ ਸੀਗੀਆਂ ਆਪਣੇ ਕਾਨੂੰਨ ਦੇ ਵਿੱਚ ਫੋਰਨ ਪਾਲਿਸੀ ਦੇ ਰਿਲੇਟਡ। ਕਿਉਂਕਿ ਉਹ ਕਹਿੰਦੇ ਸੀ ਕਿ ਆਪਾਂ ਇਦਾਂ, ਕਿਉਂਕਿ ਇਹ ਦੇਸ਼ ਦੇਖੋ ਤਾਂ ਹੀ ਐਡਵਾਂਸ ਹੈ, ਤਾਂ ਹੀ ਆਪਾਂ ਇੱਥੇ ਆਉਂਦੇ ਆ ਕਿ ਇਦਾਂ ਦੇ ਕਾਨੂੰਨ ਇੱਥੇ ਜਿਹੜੇ ਐਗਜ਼ਿਸਟ ਕਰਦੇ ਆ। ਕਾਨੂੰਨ ਜਿਹੜਾ ਇੱਥੇ ਜਿਹੜਾ ਸਰਕਾਰਾਂ, ਕੋਰਟ ਜਿਹੜੇ ਹੈਗੇ ਉਹਨੂੰ ਅਪਹੋਲਡ ਵੀ ਕਰਦੀਆਂ। ਸੋ ਉਹਨਾਂ ਨੇ ਪਹਿਲਾਂ ਹੀ ਜਿਹੜਾ ਸੀਗਾ, ਉਹਨਾਂ ਦੀ ਦੂਰਅੰਦੇਸ਼ੀ ਸੀਗੀ, ਉਹਨਾਂ ਨੇ ਪਹਿਲਾਂ ਹੀ ਇਹ ਜਿਹੜੀਆਂ ਪ੍ਰੋਟੈਕਸ਼ਨ ਸੀਗੀਆਂ ਉਹਦੇ ਵਿੱਚ ਪਾਈਆਂ ਹੋਈਆਂ ਸੀਗੀਆਂ। ਇੱਕ ਹੋਰ ਸੈਕਸ਼ਨ ਹੈਗਾ INA 237A(4)(C)(1). ਇਹ ਇੱਕ ਪੈਰਲਲ ਪ੍ਰੋਵੀਜ਼ਨ ਜਿਹੜੀ ਇੱਕ ਸਿਸਟਮ ਦੇ ਵਿੱਚ ਲੈ ਕੇ ਆਂਦਾ ਕਿ ਉਹ ਕਹਿੰਦਾ ਕਿ ਤੁਸੀਂ ਉਹਨੂੰ ਡਿਪੋਰਟ ਏਦਾਂ ਨਹੀਂ ਕਰ ਸਕਦੇ। ਉਹਦੇ ਪਾਸਟ, ਕਰੰਟ ਤੇ ਫਿਊਚਰ ਦੇ ਵਿੱਚ ਉਹਦਾ ਬਿਲੀਫ ਸਿਸਟਮ ਕੀ ਹੈਗਾ, ਸਟੇਟਮੈਂਟਸ ਉਹ ਕੀ ਦੇ ਰਿਹਾ, ਸਿਰਫ ਉਹਦੀਆਂ ਸਟੇਟਮੈਂਟਸ ਦੇ ਕਰਕੇ ਤੁਸੀਂ ਉਹਨੂੰ ਡਿਪੋਰਟ ਨਹੀਂ ਕਰ ਸਕਦੇ ਕਿ ਬੰਦੇ ਨੇ ਕੁਝ ਬੋਲਤਾ। ਉਹ ਤੇ ਫਿਰ ਡਿਕਟੇਟਰਸ਼ਿਪ ਵਾਲੀ ਗੱਲ ਹੋ ਜਾਣੀ ਨਾ। ਤੇ ਉਹ ਕਹਿੰਦੇ ਜਿਹੜੀ ਫ੍ਰੀ ਸਪੀਚ ਵੀ ਹੈਗੀ ਆ ਉਹ ਵੀ ਜਿਹੜੀ ਇੰਪੋਰਟੈਂਟ ਹੈਗੀ ਆ। ਸੋ ਇਹ ਐਕਸੈਪਸ਼ਨ ਹੈਗੀ ਆ ਕਿ ਫ੍ਰੀ ਸਪੀਚ ਇੱਕ ਐਕਸੈਪਸ਼ਨ ਆ ਤੁਹਾਡੀ, ਜਿਹੜਾ ਰੂਲ ਸੀਗਾ ਫੋਰਨ ਪਾਲਿਸੀ ਵਾਲਾ। ਇਹ ਐਕਸੈਪਸ਼ਨ ਨੂੰ ਜੇ ਸਰਕਾਰ ਨੇ ਓਵਰਕਮ ਕਰਨਾ ਤੇ ਉਹਨਾਂ ਤੇ ਬਹੁਤ ਜ਼ਿਆਦਾ ਜਿਹੜੀ ਜ਼ਿੰਮੇਵਾਰੀ ਬਣ ਜਾਂਦੀ ਆ। ਉਹਨਾਂ ਨੂੰ ਇਹ ਸ਼ੋਅ ਕਰਨਾ ਪੈਣਾ ਕਿ ਬਹੁਤ ਜ਼ਰੂਰੀ ਆ ਉਹਨਾਂ ਵਾਸਤੇ ਕਿ ਕੰਪਰੋਮਾਈਜ਼ ਉਹ ਨਹੀਂ ਕਰ ਸਕਦੇ। ਪਾਲਿਸੀ ਉਹਨਾਂ ਦੀ ਵਾਇਲੇਟ ਉਸ ਲੈਵਲ ਤੱਕ ਜਿਹੜੀ ਹੋ ਜਾਊਗੀ, ਸੀਰੀਅਸ ਕਨਸੀਕੁਐਂਸਿਸ ਜਿਹੜੇ ਹੋ ਜਾਊਗੇ। ਤੇ ਹੁਣ ਇਹ ਚੀਜ਼ ਜਿਹੜੀ ਆ ਕਿ ਸਿਰਫ ਇੱਕ ਬੰਦਾ ਜਾ ਕੇ ਸਟੂਡੈਂਟ ਲੀਡਰ ਜਿਹੜਾ ਬੋਲ ਰਿਹਾ ਵਾ, ਉਹਦੇ ਨਾਲ ਇਹ ਪਾਲਿਸੀ ਜਿਹੜੀ ਟ੍ਰਿਗਰ ਹੁੰਦੀ ਆ ਕਿ ਨਹੀਂ ਹੁੰਦੀ ਆ, ਇਹ ਕੋਰਟਸ ਨੇ ਡਿਸਾਈਡ ਕਰਨਾ। ਸਰਕਾਰ ਹੁਣ ਉਹਦੇ ਖਿਲਾਫ ਮੁਕੱਦਮੇ ਵਗੈਰਾ ਜਿਹੜਾ ਜ਼ਰੂਰ ਕਰ ਸਕਦੀ ਆ, NTA ਵਗੈਰਾ ਜਿਹੜਾ ਜ਼ਰੂਰ ਇਸ਼ੂ ਕਰ ਸਕਦੀ ਆ। ਤੇ ਪਰ ਕੋਈ ਜ਼ਰੂਰੀ ਨਹੀਂ ਹੈਗਾ ਕਿ ਕੋਰਟਸ ਨੇ ਵੀ ਜਿਹੜਾ ਸੀਗਾ ਜਾਂ ਜੱਜ ਨੇ ਵੀ ਸੀਗਾ ਉਸੇ ਫੇਵਰ 'ਚ ਦੇਣਾ। ਠੀਕ ਹੈ। ਤੇ ਕਾਂਗਰਸ ਨੇ ਜਿਹੜੇ ਇਹ ਸੇਫਗਾਰਡ ਸੀਗੇ, ਬਿਲਕੁਲ ਡਾਇਰੈਕਟਲੀ ਉਹਨਾਂ ਨੇ ਕਿਹਾ ਕਿ ਫਸਟ ਅਮੈਂਡਮੈਂਟ ਜਿਹੜੀ ਹੈਗੀ ਆ ਉਹ ਰਾਈਟ ਜਿਹੜੇ ਹੈਗੇ ਆ ਉਹ ਗ੍ਰੀਨ ਕਾਰਡ ਹੋਲਡਰ ਨੂੰ ਐਕਸਟੈਂਡ ਹੁੰਦੇ ਆ। ਤੇ ਇਹ ਜਿਹੜੀ ਧਾਰਾ ਹੈਗੀ ਆ ਇਹਨੂੰ ਤੁਸੀਂ ਬਿਲਕੁਲ ਕੇਅਰਫੁਲ ਹੋ ਕੇ ਵਰਤਣਾ, ਇਹ ਨਹੀਂ ਕਿ ਤੁਸੀਂ ਬਿਨਾਂ ਮਤਲਬ ਦੇ ਲੋਕਾਂ ਨੂੰ ਫੋਰਨ ਪਾਲਿਸੀ ਦੇ ਕਰਕੇ ਜਿਹੜਾ ਡਿਪੋਰਟ ਕਰੀ ਜਾਓ। 1979 ਤੱਕ ਤੁਸੀਂ ਚੱਲ ਜਾਓ, ਦੇਖ ਲਓ ਕਿ ਇਹਦੇ ਵਿੱਚ ਜਿਹੜੇ ਸੀਗੇ ਕੇਸ, ਐਡਾ ਪੁਰਾਣੇ ਕੇਸ, ਇਤਿਹਾਸਿਕ ਕੇਸ ਵੀ ਇਹਦੇ ਵਿੱਚ ਹੋਏ ਆ। ਉਦੋਂ ਜਿਹੜਾ ਸ਼ਾਹ ਸੀਗਾ ਇਰਾਨ ਦਾ, ਮੈਡੀਕਲ ਟ੍ਰੀਟਮੈਂਟ ਵਾਸਤੇ ਜਿਹੜਾ ਉਹਦੀ ਐਡਮਿਸ਼ਨ ਜਿਹੜੀ ਹੋਣੀ ਸੀਗੀ, ਉਹਦੇ ਕਰਕੇ ਜਿਹੜੀ
ਮਾਮਲਾ ਜਿਹੜਾ ਕਿ ਉਹਨੂੰ ਆਉਣ ਦੇਣਾ ਚਾਹੀਦਾ ਅਮਰੀਕਾ 'ਚ ਟ੍ਰੀਟਮੈਂਟ ਵਾਸਤੇ ਕਿ ਨਹੀਂ। ਜਿਹੜੀ ਅੰਬੈਸੀ ਦੇ ਉੱਤੇ ਕਬਜ਼ਾ ਜਿਹੜਾ ਹੋ ਗਿਆ ਸੀਗਾ, ਈਰਾਨ ਦੇ ਜਿਹੜੇ ਹੋਸਟੇਜ ਵਾਲਾ ਕੇਸ ਸੀਗਾ, ਕਾਫੀ ਇੱਥੇ ਹਾਂਜੀ। ਫਿਲਮਾਂ ਵੀ ਬਣੀਆਂ, ਡਾਕੂਮੈਂਟਰੀ ਵੀ ਬਣੀ ਆ। ਤੁਸੀਂ ਲਾ ਲਓ ਕਿ ਇਹ ਜਿਹੜੀ ਧਾਰਾ ਸੀਗੀ ਇਹਦੀ ਉਸ ਲੈਵਲ ਤੱਕ ਜਿਹੜੀਆਂ ਗੱਲਾਂ ਜਿਹੜੀਆਂ ਚੱਲ ਗਈਆਂ ਸੀਗੀਆਂ ਕਿ ਓ ਵਾਓ! ਯੂਐਸ ਦੀ ਫੋਰਨ ਪਾਲਿਸੀ, ਠੀਕ ਆ। ਸੋ ਇਹ ਧਾਰਾ ਇਹ ਇੱਕ ਕੋਲੰਬੀਆ ਦੇ ਸਟੂਡੈਂਟ ਦੇ ਉੱਤੇ ਜਿਹੜਾ, ਠੀਕ ਆ, ਉਹਦੇ ਉੱਤੇ ਵਰਤ ਰਹੇ ਆ। ਕਿਉਂ? ਕਿਉਂਕਿ ਇਹਨੇ ਇੱਕ ਓਪੀਨੀਅਨ ਦਿੱਤਾ। ਹੁਣ ਉਹ ਜਿਹੜਾ ਓਪੀਨੀਅਨ ਸੀਗਾ ਉਹਦੇ ਬਾਰੇ ਬੜਾ ਵਿਵਾਦ ਵੀ ਹੋ ਰਿਹਾ ਕਿ ਇਸ ਦੇਸ਼ ਦੇ ਵਿੱਚ ਵੀ ਕਈ ਕਿਸਮ ਦੇ ਤੁਸੀਂ ਓਪੀਨੀਅਨ ਨਹੀਂ ਦੇ ਸਕਦੇ, ਫਿਰ ਤੁਹਾਨੂੰ ਜ਼ਿਆਦਾ ਪ੍ਰੋਬਲਮ ਆ ਜਾਊਗੀ ਵਰਸਸ ਤੁਸੀਂ ਦੂਸਰੇ ਲੋਕਾਂ ਦੇ ਬਾਰੇ ਜੇ ਓਪੀਨੀਅਨ ਦਿੰਦੇ ਆ। ਸੋ ਇਹ ਜਿਹੜਾ ਹੁਣ ਰੌਲਾ ਰੱਪਾ ਜਿਹੜਾ ਚੱਲੂਗਾ। ਸੋ ਕਹਿੰਦੇ ਆ ਕਿ ਜਿਹੜਾ ਯੂਕਰੇਨ ਤੇ ਰਸ਼ੀਆ ਵਾਲਾ ਵਿਵਾਦ ਸੀਗਾ ਉਹ 'ਚ ਤੁਸੀਂ ਹੋਰ ਤਰ੍ਹਾਂ ਦੇ ਤੇਵਰ ਦਿਖਾ ਰਹੇ ਆ। ਜਿਹੜਾ ਪੈਲੇਸਟਾਈਨ ਤੇ ਇਜ਼ਰਾਈਲ ਵਾਲਾ ਮੁੱਦਾ ਵਾ ਉਹਦੇ ਵਿੱਚ ਤੁਸੀਂ ਹੋਰ ਹਿਸਾਬ ਦੇ ਤੇਵਰ ਜਿਹੜੇ ਦਿਖਾ ਰਹੇ ਆ। ਤੇ ਉਹ ਜਿਹੜੀ ਗੱਲ ਜਿਹੜੀ ਸੀਗੀ ਤੇ ਇਹ ਕਾਫੀ ਵਾਰੀ ਸੁਪਰੀਮ ਕੋਰਟ ਤੱਕ ਵੀ ਇਹ ਜਿਹੜੇ ਮੁੱਦੇ ਜਿਹੜੇ ਪਹੁੰਚੇ ਹੋਏ ਆ, ਇਹਨਾਂ ਟੌਪਿਕਾਂ ਦੇ ਉੱਤੇ ਜਿਹੜੇ ਕੇਸ ਜਿਹੜੇ ਸੀਗੇ ਡਿਸਾਈਡ ਹੋਏ ਆ। ਤੇ ਅਲਟੀਮੇਟਲੀ ਦੇਖਦੇ ਆ ਕਿ ਇਹ ਵਾਲਾ ਜਿਹੜਾ ਵੀ ਕੇਸ ਹੈਗਾ ਮੇਰੇ ਹਿਸਾਬ ਨਾਲ ਸੁਪਰੀਮ ਕੋਰਟ ਲੈਵਲ ਤੱਕ ਜਿਹੜਾ ਜਾਊਗਾ। 80 ਸਾਲ ਪਹਿਲਾਂ, ਅੱਜ ਤੋਂ 80 ਸਾਲ ਪਹਿਲਾਂ ਵੀ ਸੁਪਰੀਮ ਕੋਰਟ ਨੇ ਬ੍ਰਿਜਸ ਵਰਸਸ ਵਿਲ ਵਿਕਸਨ ਦੇ ਕੇਸ ਦੇ ਵਿੱਚ ਇਹ ਡਿਸਾਈਡ ਕੀਤਾ ਸੀਗਾ ਕਿ ਜਿਹੜਾ ਇੱਕ ਨਾਨ ਸਿਟੀਜ਼ਨ ਆ, ਗ੍ਰੀਨ ਕਾਰਡ ਹੋਲਡਰ ਆ, ਉਹ ਪ੍ਰੋਟੈਕਟਡ ਹੈਗਾ ਕਨਸਟੀਟਿਊਸ਼ਨ ਦੇ ਅੰਡਰ ਤੇ ਉਹਨੂੰ ਫ੍ਰੀडम ਆਫ ਸਪੀਚ ਜਿਹੜੀ ਹੈਗੀ ਆ। ਤੁਸੀਂ ਉਹਦੀ ਜਿੱਦਾਂ ਹੁਣ ਟਰੰਪ ਸਰਕਾਰ ਕਹਿ ਰਹੀ ਆ ਕਿ ਨਹੀਂ ਇਹ ਬੋਲ ਨਹੀਂ ਸਕਦਾ ਸੀਗਾ, ਏਦਾਂ ਨਹੀਂ ਕਰ ਸਕਦਾ ਸੀਗਾ, ਓਦਾਂ ਨਹੀਂ ਕਰ ਸਕਦਾ ਹੈਗਾ, ਏਦਾਂ ਕੋਈ ਚੀਜ਼ ਨਹੀਂ ਹੈਗੀ। ਸੋ ਸੁਪਰੀਮ ਕੋਰਟ ਲੈਵਲ ਤੱਕ ਇਹ ਗੱਲਾਂ ਹੈਗੀਆਂ। ਫਸਟ ਅਮੈਂਡਮੈਂਟ, ਫਿਫਥ ਅਮੈਂਡਮੈਂਟ, ਡਿਊ ਪ੍ਰੋਸੈਸ ਕਲੌਜ਼ ਜਿਹੜੀ ਹੈਗੀ 14th ਅਮੈਂਡਮੈਂਟ ਦੀ, ਇਹ ਸਾਰੀਆਂ ਜਿਹੜੀਆਂ ਪ੍ਰੋਟੈਕਸ਼ਨਸ ਹੈਗੀਆਂ ਇਹ ਇੱਕ ਨਾਨ ਸਿਟੀਜ਼ਨ ਨੂੰ ਵੀ ਜਿਹੜੀਆਂ ਅਵੇਲੇਬਲ ਹੈਗੀਆਂ। ਠੀਕ ਹੈ। ਸੋ ਦੇਖੋ ਜੀ ਕਿੰਨਾ ਕੁਛ ਜਿਹੜਾ ਇਸ ਟਾਈਮ ਚੱਲ ਰਿਹਾ। ਸੋ ਜਿੱਦਾਂ ਤੁਹਾਨੂੰ ਮੈਂ ਨਾਲ ਹੀ ਇਸੇ ਹੀ ਖਬਰ ਦੇ ਵਿੱਚ ਪਹਿਲਾਂ ਵੀ ਜਿਹੜਾ ਦੱਸ ਹਟਿਆ। ਅੱਛਾ, ਜਿਹੜੇ ਹੁਣ ਸਟੂਡੈਂਟ ਕੋਲੰਬੀਆ ਯੂਨੀਵਰਸਿਟੀ 'ਚ, ਹੁਣ ਦੇਖੋ ਸਟੂਡੈਂਟਸ ਦਾ ਖੂਨ ਜਿਹੜਾ ਗਰਮ ਹੁੰਦਾ, ਤੱਤਾ ਹੁੰਦਾ ਪ੍ਰੋਟੈਸਟ ਦੇ ਲਈ। ਜਿਹੜੇ ਰਹਿੰਦੇ ਆ ਅਮਰੀਕਾ 'ਚ, ਇਸ ਚੀਜ਼ ਦੀ ਆਜ਼ਾਦੀ ਹੈ, ਜਿੱਦਾਂ ਆਪਾਂ ਫ੍ਰੀडम ਆਫ ਸਪੀਚ, ਫ੍ਰੀडम ਆਫ ਐਕਸਪ੍ਰੈਸ਼ਨ ਨੂੰ ਜਿਹੜਾ ਉਹ ਲੈ ਕੇ, ਹੁਣ ਜਿੱਦਾਂ ਧੜੇ ਸਟੂਡੈਂਟਸ ਦੇ ਉਹ ਵੀਜ਼ੇ ਕੈਂਸਲ ਕਰਕੇ ਉਹਨਾਂ ਨੂੰ ਡਿਪੋਰਟ ਕਰ ਰਹੇ ਆ। ਜੇ ਕੋਈ ਇੱਦਾਂ ਦਾ ਸਟੂਡੈਂਟ ਵੀਜ਼ੇ ਦੇ ਉੱਤੇ ਸੀਗਾ ਜਿਹਨੇ ਇੱਦਾਂ ਦੇ ਪ੍ਰੋਸੈਸ ਦੇ ਵਿੱਚ ਹਿੱਸਾ ਲਿਆ ਆ, ਉਹਦੇ ਲਈ ਕੋਈ ਰਾਹ ਹੈਗਾ ਆ ਜਾਂ ਨਹੀਂ ਹੈਗਾ, ਜਾਂ ਉਹ ਜੇ ਉਹਨਾਂ ਦੀ ਨਜ਼ਰਾਂ 'ਚ ਆ ਗਿਆ ਤੇ ਉਹਨਾਂ ਨੂੰ ਡਿਪੋਰਟ ਕਰਕੇ ਹੀ ਛੱਡਣਗੇ? ਜੇ ਸਿਰਫ ਸਟੂਡੈਂਟ ਸੀਗਾ ਤੇ ਦੇਖੋ ਹੁਣ ਉਹਨਾਂ ਨਾਲ ਤਾਂ ਧੱਕਾ ਇਹ ਕਰ ਸਕਦੇ ਆ, ਉਹਨਾਂ ਨੂੰ ਪਿੱਛੇ ਖੜਨ ਵਾਲਾ ਵੀ ਕੋਈ ਨਹੀਂ ਹੈਗਾ। ਤੇ ਜਿਹੜਾ ਗ੍ਰੀਨ ਕਾਰਡ ਹੋਲਡਰ ਆ ਉਹ ਥੋੜਾ ਜਿਹਾ ਜ਼ਿਆਦਾ ਸਟੇਬਲ ਆ। ਠੀਕ ਆ। ਤੇ ਹੁਣ ਆਪਣੇ ਦੇਖੋ ਅਟਾਰਨੀ ਜਨਰਲ ਕਹਿਣਾ ਜੀ ਇੱਥੇ ਬਹੁਤ ਸਾਰੇ ਲੋਕ ਪ੍ਰੋਟੈਸਟ ਕਰਦੇ ਆ, ਇੰਡੀਆ ਦੇ ਉਲਟ ਜਾ ਕੇ ਵੀ ਕਰਦੇ ਆ। ਕੱਲ ਨੂੰ ਇਹਨਾਂ ਦੀ ਜੇ ਫੋਰਨ ਪਾਲਿਸੀ ਜ਼ਿਆਦਾ ਇੰਡੀਆ ਦੇ ਨਾਲ ਅਲਾਈਨ ਹੁੰਦੀ ਆ, ਜਿਹੜੇ ਇੰਡੀਆ ਦੇ ਉਲਟ ਪ੍ਰੋਟੈਸਟ ਕਰਨ ਵਾਲੇ ਆ ਉਹਨਾਂ ਦੇ ਨਾਲ ਵੀ ਇਹ ਧੱਕਾ ਜਿਹੜਾ ਇਸ ਤਰੀਕੇ ਨਾਲ ਕਰ ਸਕਦੇ ਨੇ। ਇੰਡੀਆ ਦੇ ਨਾਲ ਹੋਣੀ ਨਹੀਂ ਲਾਈਨ ਇਹਨਾਂ ਦੀ ਉਸ ਲੈਵਲ ਤੇ। ਨਹੀਂ। ਠੀਕ ਆ। ਹਾਂ, ਠੀਕ ਆ ਜੀ।